ਸਾਡੀ ਲੜਾਈ ਦੇ ਹਥਿਆਰ ਸਰੀਰਿਕ ਨਹੀਂ। 2 ਕੋਰਿੰਥੀਆਂ 10:4-5 ਕਜੋ ਕਿ ਸਾਡੀ ਲੜਾਈ ਦੇ ਹਥਿਆਰ ਸਰੀਰਿਕ ਨਹੀਂ ਪਰ ਪ੍ਰਭੂ ਦੁਆਰਾ ਕਿਲੇ ਢਾਣੇ ਦੇ ਸਮਰਥ ਹਨ। ਅਸ ਸਰੀਰ ਦਿਖਦੇ ਹਨ, ਯੁੱਧ ਦਿਖਦੇ ਹਨ, ਗੜ ਕਿਲਾ ਦਿਖਦੇ ਹਨ। ਸਾਡੀ ਇੱਕ ਲੜਾਈ ਹੈ, ਇਸ ਦੇ ਬਾਰੇ ਸ਼ੱਕ ਨਾ ਕਰੋ। ਅਸ ਇੱਕ ਲੜਾਈ 'ਚ ਹਨ। ਦੇਖਿਆ, ਬੜੇ ਸਾਲਾਂ ਤੱਕ ਮੇਕੀ ਪਤਾ ਨਹੀਂ ਥਾ ਕਿ ਹੋਇਆ ਕੀ ਕਰਦਾ, ਪਰ ਹੁਣ ਮੈਂ ਸਮਝੀ ਗਈ। ਕੰਨੇ ਮੇਕੀ ਪਤਾ ਹੈ ਕਿ ਇਹਨਾਂ ਸੁਭਾਵਾਂ ਤੇ ਪਹਿਲੇ ਜੇ ਮੇਕੀ ਤੰਗ ਕਰਨੇ ਵਾਸਤੇ ਸ਼ੈਤਾਨੇ ਦੀ ਕੋਈ ਘਟੀਆ ਕੰਮ ਕਰਨੇ ਦਾ ਮੌਕਾ ਮਿਲੇ ਤਾਂ ਉਹ ਕਰੇਗਾ। ਵੈਸੇ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਇਸ ਦਾ ਗਲਤ ਮਤਲਬ ਕੱਢੋ, ਪਰ ਇਸ ਹਫ਼ਤੇ ਜਾਣੀ ਬੁੱਝੀ ਕਿ ਮੈਂ ਲੋਕਾਂ ਤੇ ਦੂਰ ਰਹੀ। ਕਾਰਨ ਦੱਸਾਂ, ਉਹ ਇਹ ਕਿ ਪੂਰੀ ਦੁਨੀਆ 'ਚ ਬਾਕੀ ਸਮੱਸਿਆਵਾਂ ਦੀ ਤੁਲਨਾ 'ਚ ਲੋਕਾਂ ਦੀ ਸਮੱਸਿਆਵਾਂ ਜ਼ਿਆਦਾ ਹਨ। ਪਤਾ ਹੈ, ਪਿਛਲੇ ਹਫ਼ਤੇ ਘੱਟੋ ਘੱਟ 4 ਵਾਰੀ ਮੈਂ ਬੜੀ ਨੇੜੇ ਥੀ ਗੁੱਸਾ ਹੋਣੇ ਦੇ। ਕੋਈ ਮੇਕੀ ਕੁਛ ਆਖਦਾ ਤਾਂ ਮੈਂ ਆਖਦੀ ਕਿ ਪ੍ਰਭੂ ਮੇਰੀ ਮਦਦ ਕਰੋ, ਮਦਦ ਕਰੋ, ਮਦਦ ਕਰੋ। ਕਜੋ ਕਿ ਹੁਣ ਮੈਂ ਜਾਣਦੀ ਹਾਂ ਕਿ ਸ਼ੈਤਾਨੀ ਦੀਆਂ ਚਾਲਾਂ ਕਿਆ ਹਨ। ਮੇਕੀ ਪਤਾ ਹੈ ਕਿ ਉਸकी ਬੜਾ ਖਰਾ ਲੱਗਦਾ ਹੈ ਕਿ ਮੈਂ ਇੱਥੇ ਤੁਹਾਡੇ ਸਾਹਮਣੇ ਆ ਆਪਣਾ ਪੂਰਾ ਹਫ਼ਤਾ ਬਿਤਾਈ ਕੇ ਕਠਿਨਾਈ 'ਚ ਕੰਨੇ ਕੁਸੀ ਤੇ ਨਾਰਾਜ਼ ਹੋਈ ਕੇ, ਪਰ ਸਭ ਕੀ ਦਿਖੀ ਕੇ ਮੁਸਕਰਾਉਂ ਕੰਨੇ ਸਭ ਸਹੀ ਹੋਣੇ ਦਾ ਸਵਾਂਗ ਕਰਾਂ, ਚਾਹੇ ਅੰਦਰ ਮੇਰਾ ਬੜਾ ਬੁਰਾ ਹਾਲ ਹੋਏ। ਸਾਡੀ ਲੜਾਈ ਦੇ ਹਥਿਆਰ ਸਰੀਰਿਕ ਨਹੀਂ ਪਰ ਪ੍ਰਭੂ ਦੁਆਰਾ ਕਿਲੇ ਦੇ ਢਾਣੇ 'ਚ ਸਮਰਥ ਹਨ। ਗੜ ਕਿਲਾ ਕਿਆ ਹੁੰਦਾ ਹੈ? ਉਹ ਜਗ੍ਹਾ ਜਿੱਥੋਂ ਕਿ ਦੁਸ਼ਮਣ ਛਿਪਦਾ ਹੈ ਜਾਂ ਆਪਣੀ ਕੀ ਛਿਪਾਣੇ ਵਾਸਤੇ ਇਹੋ ਜਿਹੀ ਜਗ੍ਹਾ ਵਿੱਚ ਰਹਿੰਦਾ ਹੈ। ਕੰਨੇ ਬੈਰੀਏ ਨੇ ਕਈ ਜਣੇ ਲਗਾਏ ਹੁੰਦੇ ਨੇ ਮਾਨਸਿਕ ਕਿਲਾ ਬਣਾਉਣ ਵਾਸਤੇ। ਤੋ ਸੱਚ ਕੁਛ ਲੋਕ ਉਹਨਾਂ ਗੱਲਾਂ 'ਚ ਯਕੀਨ ਕਰਦੇ ਜੋ ਸੱਚ ਨਹੀਂ ਹੁੰਦੀਆਂ, ਪਰ ਚੂੰਕਿ ਤੁਸੀਂ ਉਹਨਾਂ ਪਰ ਯਕੀਨ ਕਰਦੇ ਤਾਂ ਉਹੀ ਤੁਸਾਂ ਵਾਸਤੇ ਸੱਚ ਹਨ। ਕਈ ਲੋਕ ਸੋਚਦੇ ਨੇ ਉਹਨਾਂ ਕਿ ਸਭ ਵਧੀਆ ਤਰੀਕੇ ਕਨੇ ਕਰਨਾ ਚਾਹੀਦਾ ਤਾਂ ਕਿ ਪ੍ਰਭੂ ਕਨੇ ਆਦਮੀ ਦੋਨਾਂ ਦੀ ਹਾਮੀ ਮਿਲੇ। ਇਹ ਕਰਨਾ ਤੁਹਾਡੇ ਵਾਸਤੇ ਔਖਾ ਹੈ ਕਜੋ ਕਿ ਤੁਸ ਕਮੀਆਂ ਵਾਲੇ ਆਦਮੀ ਹਨ। ਆਪਣੇ ਕੀ ਸਾਂਭੋ ਕਨੇ ਗਲਤੀਆਂ ਕੀ ਮੰਨਣਾ ਸਿੱਖਾ। ਆਮੀਨ। ਅਸਾਂ ਸਾਰਿਆਂ ਕੀ ਇਹ ਸਿੱਖਣਾ ਹੈ ਕਿ ਇਹਨਾਂ ਗੜਾਂ ਦਾ ਮੁਕਾਬਲਾ ਕਿਆਂ ਕਰੀਏ ਆਪਣੀ ਜ਼ਿੰਦਗੀ 'ਚ। ਹੋਰ ਸਮਝਣਾ ਹੈ ਕਿ ਪ੍ਰਭੂ ਚਾਹੁੰਦੇ ਨੇ ਕਿ ਅਸ ਐਸੀ ਚੀਜ਼ਾਂ ਦੇ ਖਿਲਾਫ ਉਹਦੇ ਬਚਨਾਂ ਦਾ ਇਸਤੇਮਾਲ ਕਰੀਏ। ਮੈਂ ਤੋਂ ਆਂਦੇ ਵਕਤ ਸੋਚੇ ਕਰਦੀ ਥੀ ਕਿ ਇੱਕ ਵੀ ਸਮੱਸਿਆ ਐਸੀ ਨਹੀਂ ਹੈ ਜਿਹਦਾ ਜਵਾਬ ਇਸ ਕਿਤਾਬ 'ਚ ਨਹੀਂ ਹੈ, ਇੱਕ ਵੀ ਨਹੀਂ। ਭਲੇ ਰਿਸ਼ਤਿਆਂ ਦਾ ਹੱਲ ਇਹਦੇ 'ਚ ਹੈ, ਖੁਸ਼ਹਾਲੀ ਕਰਨੇ ਕਾਮਯਾਬੀ ਦੀ ਚਾਬੀ ਇਹਦੇ 'ਚ ਹੈ, ਆਪਣੇ ਕੀ ਪਿਆਰ ਦੇ ਕਾਬਲ ਕੰਨੇ ਕੀਮਤੀ ਸਮਝਣੇ ਦੀ ਚਾਬੀ ਇਹਦੇ 'ਚ ਹੈ। ਸਭ ਇਹਦੇ 'ਚ ਹੈ। ਲੋਕਾਂ ਕੀ ਸੁਰੱਖਿਆ ਦੇ ਤਰੀਕੇ ਮਿਲੇ ਕਰਦੇ ਨੇ ਇਹਦੇ 'ਚ। ਅਸ ਚਾਹੇ ਕਿੰਨਾ ਵੀ ਪੜ੍ਹੀਏ, ਜੇ ਉਸ ਪਰ ਅਮਲ ਨਹੀਂ ਕਰ ਗਏ ਆਪਣੇ ਜੀਵਨ 'ਚ, ਉਹਨਾਂ 'ਚ ਤਾਂ ਤੱਕ ਨਾ ਮੰਨੀਏ ਜਦੋਂ ਤੱਕ ਉਹ ਸਾਡੀ ਜ਼ਿੰਦਗੀ ਦੀ ਸੱਚਾਈ ਨਾ ਬਣੀ ਜਾਣ। ਅਸਲ 'ਚ ਅਸ ਧਿਆਨ ਲਗਾਣੇ ਦਾ ਨਾ ਸੁਣੀ ਕਰੀ ਡਰੀ ਜਾਂਦੇ ਹਨ ਕਜੋ ਕਿ ਇਆਂ ਕਰਦੇ ਹਨ ਪੂਰਵੀ ਧਰਮਾਂ 'ਚ ਕੰਨੇ ਕਈ ਵਾਰੀ ਕੁਛ ਨਵੇਂ ਜ਼ਮਾਨੇ ਦੇ ਰਿਵਾਜਾਂ 'ਚ। ਪਰ ਸੱਚਾਈ ਇਹ ਹੈ ਕਿ ਬੈਰੀਏ ਕਿ ਸਿਰਫ ਚੁਰਾਣਾ ਹੁੰਦਾ ਹੈ ਪ੍ਰਭੂ ਦੇ ਰਾਜੇ ਤੇ ਕੰਨੇ ਉਸੀ ਵਿਗਾੜਨਾ, ਜਿਹਦੇ ਕਰਕੇ ਪ੍ਰਭੂ ਭਲਾ ਕਰਨਾ ਚਾਹੁੰਦੇ ਨੇ। ਪੂਰੀ ਬਾਈਬਲ 'ਚ ਧਿਆਨ ਲਗਾਣੇ ਵਾਸਤੇ ਆਖਿਆ ਹੈ। ਧਿਆਨ ਲਗਾਓ ਆਪਣੇ ਮਨ 'ਚ ਵਚਨੇ ਜੋ ਬਾਰ-ਬਾਰ ਦੁਹਰਾਉਂਦੇ ਰਹੋ। ਆਪਣੇ ਮੂੰਹ 'ਚ ਹੌਲੇ-ਹੌਲੇ ਬੋਲਾ, ਵਚਨ ਲਿਖੀ ਲਿਓ, ਉसी अगले दिन दोबारा पढ़ो, उसी बार बार लगातार पढ़ते रहो ਜਦੋਂ ਤੱਕ नहीं बनती हकीकत। पिछले हफ्ते जदों में कि कई बारी प्रलोभन होया था, डेव कन्ने मैं कुदी ते घर वापस आया करते थे। कन्ने साड़ा बेटा डेविड कन्ने था। डेव कुछ दिनों ते बहुत गोल्फ खेला दे थे, इसलिए बहुत बाहर जाते थे। मैं उन्हें की आख्या कल हुण मेरी बारी है। हाँ हाँ बिल्कुल, अस ये कर गए, अस वो कर गए, कन्ने बाद मैं तिक्की खाने वास्ते बाहर ले जाऊंगा। डेविड के दोस्त ने फोन करके दस्या कि उन्हें की वासन हिल कंट्री क्लब च गोल खेलने का मौका मिले करदा, जो सेंट लुइस का सबसे वधिया क्लब था। उन्हें अपने पिता जी ते पूछया कि तुस आना चाहोगे, साकी मौका मिले करदा। मैं क्या की आख्या तुस शायद मेरे सोगी आने वाले थे। ओ हाँ ये सच है।
ਮੈਂ ਉਹੀ ਕੀਤਾ ਜੋ ਜਨਾਨੀਆਂ ਕਰਦੀਆਂ ਹਨ। ਮੈਂ ਪੁੱਛਿਆ ਗੋਲਫ ਖੇਲਣਾ ਹੈ ਜਾਂ ਫਿਰ ਮੇਰੇ ਕन्नै ਆਣਾ ਚਾਹੋਗੇ? ਉਹਨਾਂ ਆਖਿਆ ਅਸਲ 'ਚ ਮੈਂ ਗੋਲਫ ਖੇਲਣਾ ਚਾਹੁੰਦਾ। ਓਕੇ, ਵੈਸੇ ਮੈਂ ਇੱਕ ਗੱਲ ਦੱਸਾਂ, ਆਦਮੀ ਕਈ ਵਾਰੀ ਬੜੇ ਹੁਸ਼ਿਆਰ ਨਹੀਂ ਹੁੰਦੇ। ਮੈਂ ਤਾਂ ਕਿ ਯਾਨੀ ਇੱਥੇ ਬੈਠੇ ਕਰੀਬ 100 ਆਦਮੀਆਂ ਜੋ ਇੱਕ ਸਲਾਹ ਦੇਣਾ ਚਾਹੁੰਦੀ ਹਾਂ। ਜਿੱਤੀ ਨਾ ਮੇਕੀ ਇਹ ਕਿਹਾ ਹੁੰਦਾ, ਉਹ ਜॉयस सच तो ये है कि मैं गोल्फ खेलना चाहता, पर तेरे सोगी वक्त बिताने ते ज़्यादा अहम कुछ नहीं है। मैं तो 2 मिनट खुश होना था, कन्या आखना था कोई गल नहीं, फिर मैं खुशी खुशी जान देना था, पर नहीं, उन्हें कि सच आखना था कि मेरे गोल्फ खेलना पसंद है। मेरी तो जो होया वो तो समझ ही सकते हैं, है ना। मैं कुछ देर पहले पावर थॉट ना दी किताब लिखी, अस ताकि दसने आले हाँ कुछ वक्त बाद ਉਹਦੇ ਬਾਰੇ 'ਚ ਮੈਂ ਲੋਕਾਂ ਕੀ ਸਮਝਾਉਣ ਦੀ ਕੋਸ਼ਿਸ਼ ਕਰਿਆ ਕਰਦੀ ਕਿ ਕਿਸੇ ਪਹਿਲੂ 'ਚ ਮੁਕਤੀ ਲਈ ਤੁਹਾਨੂੰ ਇਹ ਲੈਣੀ ਚਾਹੀਦੀ ਹੈ ਕੁਝ ਵਕਤ ਤੱਕ ਕਨੇਸੀ ਪੜ੍ਹਨਾ ਚਾਹੀਦਾ ਹੈ, ਜਿਵੇਂ ਕਿ ਇਹ ਕਾਲਜ ਦੀ ਕਿਤਾਬ ਹੋਏ। ਤਾਂ ਮੈਂ 12 ਸ਼ਕਤੀਸ਼ਾਲੀ ਵਿਚਾਰਾਂ ਸੋਗੀ ਸ਼ੁਰੂਆਤ ਕੀਤੀ। ਉਹਨਾਂ 'ਚ ਇੱਕ ਹੈ, ਮੈਂ ਛੇਤੀ ਨਾਰਾਜ਼ ਨਹੀਂ ਹੁੰਦੀ। ਇਹ ਮੇਰੇ 12 ਸ਼ਕਤੀਸ਼ਾਲੀ ਵਿਚਾਰਾਂ 'ਚ ਇੱਕ ਹੈ ਜਿਹਦੇ ਬਾਰੇ ਮੈਂ ਦੱਸਗੀ ਇਸ ਹਫਤੇ। ਕਨੇ ਬੋਲਗੀ ਕਿਤਾਬ ਲੈਣੇ ਵਾਸਤੇ ਮੇਰੇ ਪਤੀ ਨੇ ਮੇਕੀ ਨਾਰਾਜ਼ ਕੀਤਾ। ਕਨੇ ਸਭਾ 'ਚ ਸਿਰਫ 4 दिन ही बाकी थे। सो उस वक्त मैं आख्या करती थी कि प्रभु मेरी मदद करो, मेरी मदद करो, मेरी मदद करो। अपने मने च ही आख्या करती थी, प्रभु मैं नाराज़ नहीं होना चाहती, मदद करो, मदद करो। मैं नाराज़ नहीं होना चाहती, नाराज़ नहीं होना चाहती। पर मैं ताकि सच जसा मैं उन्हें की खरी खोटी सुनाना चाहती थी। मैं नाराज़ नहीं होना चाहती, मैं नाराज़ नहीं होना चाहती, मैं नाराज़ नहीं होना चाहती। बाद बेशक उन्हें आख्या अच्छा मैं तेरे सोगी आऊँगा, नहीं हुण मेरे कन्ने आने की कोई जरूरत नहीं। जे तुस मेरे सोगी आना चाहते थे तो तुस आखना था कि तुस मेरे कन आओगे। नहीं नहीं तुस जाओ, कोई गल नहीं, इत्थों ते जाओ, जल्दी जाओ। ये सुनी के डेव ने कहा ठीक है, आज शनिवार की बाहर जंगे। मैं जवाब दिता शनिवार की कोई होर तो आके कुछ होर करने वास्ते बोलगा, कन्ने ताड़े अल मेरे वास्ते फिर भी टाइम नहीं होना। हे प्रभु मदद करो, मदद करो, मेरी मदद करो, मदद करो ताकि मैं नाराज नहीं हुआ। मेकी 10 मिनट लगे। किन्ना खरा हुंदा हिल पता लगना कि ताकि क्या करना है कोई समस्या होने पर। हाँ मेरे सामने भी थोड़े सा एक समस्या थी। उस समस्या ने 20 साल पहले बदली जाना था एक पूरे हफ्ते वास्ते या फिर 2 हफ्ते वास्ते। कने मैं अपने ब्याह के पहले दिन तक पिछे जाई के याद करना था हर एक पैड़ा काम जो उन्हें किया था तालू ते लेके अज्जे तक। जिमें इयां किता हुंदा तां कितने दुखे की गल हुंदी, कितनी दुखे की गल हुंदी। 10 मिनटां च गल खत्म होएगी, 10 मिनटां च। कजो कि मेकी पता है मेरे पति मेके प्यार करदे हन। मैं जानदी हाँ उन्हां की गोल्फ पसंद है। कने अस कई सालां तो घूमे फिरे करदे हन। जिमें कल उन्हां सोगी खाना नहीं खांगी तो क्या होना, अगे ऐसे लखा मौके आने हैं, इसलिए ऐसी शिकायत करने की जरूरत नहीं थी। ये अच्छा हुंदा जे वो आख दे बेशक मैं तेरे सोगी जाना चाहता। मैं उन्हें की दस्या कि वो जानते हैं, मैं उन्हें की दस्या कि उन्हें मेरा दिल दिखाया, उन्हें माफ़ी मांगी। शनिवार का दिन वधिया बीत्या। वो मेरे सोगी बाहर गए पूरे दिन वास्ते। मैं आख्या अज मेरा दिन है, गैस कुछ खरीद गए तो कट्ठे खरीद गए। दुकाना च इधर उधर नहीं रुलना, जो खाना खाना मेरे सामने दिखना। तुस मैं सारा दिन अस एक फिल्म देखी, बड़ा मज़ा आया। पर एक गल याद रखा, मेकी अपने की समझाना पिया। मेकी अपने मने पर वो सोचने की रोक लगानी पई जो सोचना चाहता था। कजो कि एक गल तो तय है, शैतान इत्थों बैठी के अग लगाए करता था। दिखा फिर ही गोल्फ खेलना चाहते हैं, सदा गोल्फ 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 गोल्फ। टेके बिल्कुल सहन नहीं करना चाहिए। जे तू ये बर्दाश्त करगी तो इन्हों का गोल्फ प्रेम दिनों दिन बढ़ता जाना। प्रभु मदद करा, मदद करा, मदद करा, प्रभु मदद करा, मैं नाराज नहीं होना चाहती, मदद करा, मदद करा, मदद करा। ये जंग है, ये कोई शक नहीं। मैं क्या दसा कि तुहाकी सचमुच लगता है तुहाड़ा मामला कुछ खास है। मैं क्या दसा, मैं क्या लगता है साकी सच की समझना है। क्या तुम सचमुच सोचते हैं ताकि यकीन है
ਕਿ ਤੁਹਾਡੇ ਪਤੀ ਬਾਕੀ ਪਤੀਆਂ ਤੇ ਅਲੱਗ ਹਨ। ਹੋ ਸਕਦਾ ਹੈ ਉਹ ਕੁਝ ਵੱਖਰਾ ਕੰਮ ਕਰਦੇ ਹਨ, ਪਰ ਕਿਆ ਤੁਹਾਡੀ ਜੋ ਦਿੱਕਤਾਂ ਹਨ ਉਹ ਬਾਕੀਆਂ ਤੇ ਅਲੱਗ ਹਨ? ਕਿਆ ਤੁਹਾਡੇ ਬੱਚੇ ਦੁਨੀਆ ਦੇ ਸਾਰੇ ਬੱਚਿਆਂ ਤੇ ਬੁਰੇ ਬੱਚੇ ਹਨ? ਨਹੀਂ ਸਾਕੀ, ਹੁਣ ਇਹ ਗੱਲ ਸਮਝਣੀ ਹੈ, ਕੰਨੇ ਪੱਕਾ ਫੈਸਲਾ ਕਰਨਾ ਹੈ। ਬਹੁਤ ਹੋਇਆ ਹੁਣ, ਮੈਂ ਇਸ ਘਟੀਆ ਪਾੜੇ ਦੇ ਆਲੇ ਦੁਆਲੇ ਹੋਰ ਨਹੀਂ ਫਿਰਦੇ ਰਹਿਣਾ। ਜਦੋਂ ਮੈਂ ਅਗਲੇ ਸਾਲ ਮੁੜੀ ਕੇ ਆਉਂਗੀ ਜॉयस मायर, मैं पहले साई इंसान नहीं होनी। कने इस दी वजह चमत्कारी उपलब्धि नहीं होनी, बल्कि ये कि मैं ये फैसला करी लेदा है। मैं तो आकी इथों खड़ोने की वजह दसदी हाँ। प्रभु की कृपा करने मेरे जीवन पर बुलावे के अलावा यह है कि मैं जिद्दी हुई कि हिम्मत नहीं आ रही थी। तो आकी हैरानी होनी कि तुहाड़े इस फैसले पर हुंदा क्या है। जे कोई हासिल कर सकता है तो मैं, जे कोई बचपन च होए शोषण ते ऊपर उठी सकता है तो मैं उठी सकती हाँ। ये कोई जरूरी नहीं है कि वह कोई होर होए जिहदे बारे च तुस अपने कन्ने संघर्ष करते हैं। उन्हां ते ईर्ष्या नहीं करने की कोशिश च तुस अपने जीवन च उपलब्धियां हासिल कर सकते हैं। ठीक ढंग ने सोचना इतना मुश्किल कजो हुंदा है? वैसे इसकी वजह यह है कि साढ़े दो स्वभाव हुंदे हन। जे तुस ये नहीं समझगे तो तुस मसीही सिद्धांतां जो पूरी तरह नहीं समझी सकते। फिर एक साल बाद तुसां हिम्मत बिल्कुल ही छड्डी देनी है। पौलुस ने रोमियो 7 च इहदा सुंदर बखान कीते दा है। मैं जो काम करना चाहता वो मैं कर ही नहीं सकता। मेरी दिक्कत क्या है? जो मैं करना नहीं चाहता पर मैं वो करे करदा, फिर असल च मैं वो नहीं करे करदा। ये सब समझने ते पहले मैं आखदी थी अच्छा तो फिर कौन करे करदा है? मैं की चिड़ आउंदी, मैं आखदी इसकी जिम्मेदारी लियो, करने के बाद ये मत आखो कि मैं नहीं किया। पर वो इसके बारे गल्लां करया करदे थे। इन्हां दा नौवां जन्म होया, कन्ने उन्हां दा नौवां स्वभाव था। 2 कुरिन्थियां 5:17, जे कोई मसीह च है तो वो नई सृष्टि है, पुरानी गल्लां बीती गईयां, देखा वो सब नोई होई गईयां। साकी एक नौवां स्वभाव मिलता पर वो साड़ी आत्मा की गहराई च हुंदा है। अंदर सब कुछ नौवां बनी जांदा। ये बिल्कुल उस टूटे भज्जे मकाने साई है जिहदे पासे ते तुस रोज जांदे हन। शायद बहुत पहले तुस उस अंदर भी गए थे, कन्ने अंदर भी उसका माड़ा हाल था। इथों कुछ लोग रहना आए हैं, कन्ने तिन्हां अंदर ते सब मरम्मत कराई है पर उन्हें अजे बाहर कुछ भी नहीं कराया। वो अजे भी पैसे कन्ने चीज़ों का जुगाड़ करे करदे। इसलिए जदों तुस उस पासे जाते तो सोचते हैं कि सब पहले सही है, कजो कि बारे तो कोई फर्क नहीं दिसदा। नौए मसीह होने पर अस भी इं ही होंदे हन। साकी दिखने वाले या साढ़े जानने वाले लोग सोचते हैं बिल्कुल नहीं बदली, पर तुस 21 दिन च सोचते कि मैं पहले सही हाँ। तुस शीशे च दिखी करी सोचते कि मैं नहीं बदली, बिल्कुल नहीं बदली। ताड़े पति बोलते तुस नहीं बदली, तुस उन्हां कन्नै मिली जंदे। तुस बोलते मैं नहीं बदली, मैं कि कुछ नहीं होया। तो आके ये समझना है कि तो आकी जो कुछ भी मिलया है वो तो आके अंदर मिलया है। अंदर, बिल्कुल तुहाड़े अंदर बीज मसीह बीज है। मैं दसा क्या हुंदा है? अस मिट्टी कने भरे दे भांडियां साई हन। साकी वो मिलता है सब पहले सही है, पर अंदर कुछ अजीब जिहा लगना लगी जाता है। मैं खरा बर्ताव करना चाहती हाँ। मैं डेव ते नाराज हुई के कन्ने माफ़ी मंगे बगैर 3 हफ्ते रह सकती थी। वो मिलने के बाद मैं बोला दी मेरे की शायद माफ़ी मंगी लेनी चाहिए। चलो दसा किन्ने जने मेरी गल समझा करते। मेरे की पता हुंदा है कि क्या करना चाहिए, पर फिर भी साड़ा
ਪੁਰਾਣਾ ਸਵਾਬ ਹੁੰਦਾ ਹੈ, ਕਦੇ ਉਹ ਇਹ ਸਭ ਕਰਨ ਵਾਸਤੇ ਤਿਆਰ ਨਹੀਂ ਹੁੰਦਾ। ਤਾਂ 'ਚ ਫਿਰ ਇੱਕ ਲੜਾਈ ਹੁੰਦੀ ਹੈ ਕਰਨੇ 'ਚ, ਕਦੇ ਨਹੀਂ ਕਰਨੇ 'ਚ। ਮੈਂ ਇਹ ਕਰਨਾ ਚਾਹੁੰਦੀ, ਮੈਂ ਉਹ ਨਹੀਂ ਕਰਨਾ ਚਾਹੁੰਦੀ, ਮੈਂ ਇਹ ਕਰਨਾ ਚਾਹੁੰਦੀ, ਮੈਂ ਕੌਣ ਆ, ਮੈਂ ਉਹ ਨਹੀਂ ਆ, ਮੈਂ ਕਰਨਾ ਚਾਹੁੰਦੀ ਹਾਂ ਪਰ ਹਾਂ ਹਾਂ। ਜਦੋਂ ਇੱਕ ਬੀਜ ਜੋ ਧਰਤੀ 'ਚ ਬੋਂਦੇ ਹਨ, ਜਦੋਂ ਇੱਕ ਬੀਜ ਜੋ ਧਰਤੀ 'ਚ ਬੋਂਦੇ ਹਨ, ਸ਼ੁਰੂ ਤੋਂ ਹੀ ਸਾਡੀ ਬੜੀ ਇੱਛਾ ਹੁੰਦੀ ਹੈ ਕਿ ਸਭ ਕੁਝ ਪਹਿਲੇ ਹੀ ਜ਼ਮੀਨਾਂ ਤੇ ਬਾਹਰ ਨਿਕਲੀ ਆਏ। ਪਰ ਤੁਸ ਉਹ ਜੜ੍ਹਾਂ ਦਿਖੀ ਕਰਦੇ ਹਨ, ਇਹ ਕੁਛ ਉੱਪਰ ਆਉਣ ਤੋਂ ਪਹਿਲੇ ਹੀ ਇਹਨਾਂ ਜੜ੍ਹਾਂ ਦਾ ਗਹਿਰਾਈ 'ਚ ਜਾਣਾ ਜ਼ਰੂਰੀ ਹੁੰਦਾ ਹੈ। ਇਸ ਤਰ੍ਹਾਂ ਜਦੋਂ ਕੋਈ ਬੀਜ ਜ਼ਮੀਨਾਂ 'ਚ ਪਾਇਆ ਜਾਂਦਾ ਹੈ, ਮਿੱਟੀ ਕਨੇ ਪਾਉਣੇ ਵਾਲਾ ਦਬਾਅ, ਉਸ 'ਤੇ ਮਿਲਣੇ ਵਾਲੀ ਗਰਮੀ ਕਨੇ ਉਸਦਾ ਬਾਹਰੀ ਛਿਲਕਾ ਫਟ ਜਾਂਦਾ ਹੈ, ਕਨੇ ਉਸ ਬੀਜੇ 'ਤੇ ਜੜ੍ਹਾਂ ਬਾਹਰ ਨਿਕਲੀ ਜਾਂਦੀਆਂ। ਆਖਿਰਕਾਰ ਉਹ ਜੜ੍ਹਾਂ ਜਾਂਦੀਆਂ ਹਨ ਨੀਚੇ ਪਾਸੇ, ਕਨੇ ਫਲ ਉੱਪਰਲੇ ਪਾਸੇ। ਤੁਸ ਸਮਝੀ ਸਕਦੇ ਹਨ ਕਿ ਅਸ ਝਟਪਟ ਦੱਸਿਆ ਹੈ ਜਿਸ ਕੀ ਲੱਗ ਸਕਦੇ ਥੇ ਤੁਹਾਡੀ ਜ਼ਿੰਦਗੀ ਦੇ 40 ਸਾਲ। ਪਰ ਤੁਹਾਨੂੰ ਕੀ ਸਮਝਣਾ ਹੈ ਕਿ ਬੀਜ ਐਸਾ ਹੀ ਹੁੰਦਾ ਹੈ। ਮੈਂ ਉਸੇ ਇਸ ਵਿੱਚ ਬੋਇਆ, ਪਤਾ ਜੇ ਮੈਂ ਕਿਸਾਨ ਹੁੰਦੀ ਜਿਹਦੇ ਬੀਜੇ ਦੇ ਬਾਰੇ 'ਚ ਪਤਾ ਨਹੀਂ ਹੁੰਦਾ, ਪਰ ਮੈਂ ਹੌਸਲਾ ਰੱਖਦੀ, ਉसी ਪਾਣੀ ਦਿੰਦੀ, ਉਸ ਬੀਜੇ ਜੋ ਪਾਣੀ ਦਿੰਦੀ ਜੋ ਸਾਡੀ ਆਤਮਾ 'ਚ ਬੋਇਆ ਵਚਨ ਰੂਪੀ ਪਾਣੀ ਕੰਨੇ। ਇਹ ਸੱਚ ਹੈ ਕਿ ਇਸ ਹਫ਼ਤੇ ਤੁਸੀਂ ਸਮਝਦਾਰ ਬਣੇ ਕਰਦੇ ਹਨ, ਤੁਹਾਡੇ ਮਨਾਂ ਦਾ ਵੀ ਨੋਇਆਕਰਨ ਹੋਇਆ ਕਰਦਾ। ਇਸ ਹਫ਼ਤੇ ਤੁਸੀਂ ਦਿਖ ਗਏ ਇਸ ਦਾ ਫਲ। ਅਗਲੇ ਮਹੀਨੇ, ਇੱਕ ਸਾਲੇ ਬਾਅਦ, ਵਾਓ ਮੈਂ ਤਾਂ ਦਿਖਣਾ ਸ਼ੁਰੂ ਕੀਤੇ ਦਾ ਹੈ। ਪਹਿਲੇ ਤਾਂ ਬਹੁਤ ਸੁੰਦਰ, ਸਭ ਠੀਕ ਹੋਇਆ ਕਰਦਾ, ਫਿਰ ਕੁਛ ਦੇਰ ਹੋਰ ਨਿਆਲਣੇ ਦੇ ਬਾਅਦ, ਫਿਰ ਥੋੜਾ ਹੋਰ, ਤਾਂ ਫਿਰ ਥੋੜਾ ਹੋਰ ਇੰਤਜ਼ਾਰ ਕਰੋ, ਫਿਰ ਇਹ ਪੇੜ ਵੱਡੇ ਬਣੀ ਜਾਂਦੇ ਹਨ, ਫਿਰ ਤੁਹਾਡੀ ਟਹਿਣੀਆਂ ਪਰ ਫਲ ਆਣੇ ਲੱਗੀ ਜਾਂਦੇ ਹਨ, ਔਰ ਆਖਿਰ 'ਚ ਤੁਸੀਂ ਆਪਣੇ ਆਪ में जो भी नहीं ਪਛਾਣੀ ਸਕਦੇ। ਪਰ ਇਹ ਸਭ ਤੁਹਾਡੇ ਮਨ 'ਚ ਸ਼ੁਰੂ ਹੁੰਦਾ ਹੈ। ਚਲੋ ਚਲੀਏ ਵਾਪਸ ਜਿੱਥੋਂ ਤੇ ਸ਼ੁਰੂ ਕੀਤਾ था। ਜਿਵੇਂ ਕੋਈ ਆਦਮੀ ਸੋਚਦਾ ਹੈ ਤਿਆਂ ਹੀ ਉਹ ਆਪੂ ਬਣੀ ਜਾਂਦਾ ਹੈ। ਤੁਸੀਂ ਅੱਜ ਕੁਛ ਉਪਲਬਧੀ ਨਹੀਂ ਪਾਈ ਸਕਦੇ ਹਨ। ਤੁਹਾਡੇ ਸਿਰ ਪਰ ਇਤਨੇ ਜਣੇ ਹੱਥ ਰੱਖੇ ਪ੍ਰਾਰਥਨਾ ਕੀਤੀ ਕਿ ਤੁਸੀਂ ਗੰਜੇ ਹੋਈ ਗਏ ਦੇ। ਤੁਸੀਂ ਆਪਣੇ ਸ਼ਹਿਰ 'ਚ ਆਉਣੇ ਵਾਲੇ ਹਰ ਚਮਤਕਾਰੀ ਆਦਮੀ ਦੀ ਪ੍ਰਾਰਥਨਾ ਕਰਵਾਈ ਸਕਦੇ ਹਨ। ਤੁਸੀਂ ਅਗਲੇ 10 ਸਾਲਾਂ ਤੱਕ ਹਰ ਇਤਵਾਰ ਜੋ ਭਵਿष्यवाणी ਸੁਣੀ ਸਕਦੇ ਹਨ। ਪਰ ਤੁਹਾਡੀ ਜ਼ਿੰਦਗੀ 'ਚ ਕੁਝ ਵੀ ਨਹੀਂ ਬਦਲਣਾ ਜੇ ਤੁਸੀਂ ਆਪ ਨਹੀਂ ਬਦਲ ਗਏ। ਆਪਣਾ ਮਨ ਕਨੇ ਇਆਂ ਸੋਚਣਾ ਨਹੀਂ ਸ਼ੁਰੂ ਕਰ ਗਈ ਜਿਆਂ ਪ੍ਰਭੂ ਚਾਹੁੰਦੇ ਹਨ। ਮੈਂ ਇਸ ਸਾਲ ਇੱਕ ਕਿਤਾਬ ਲਿਖੀ ਜਿਹਦਾ ਨਾਂ ਹੈ ਫੀਲਿੰਗ। ਕਜੋ ਕਿ ਹੋਰ ਸਭ ਚੀਜ਼ਾਂ ਤੇ ਜ਼ਿਆਦਾ ਅਸ ਆਪਣੀ ਭਾਵਨਾ 'ਚ ਰਹਿੰਦੇ। ਪ੍ਰਭੂ ਦੇ ਬਚਨੇ ਕੰਨੇ ਜੀਣੇ ਦੀ ਬਜਾਏ ਸਾਕੀ ਇਹ ਕਰਨਾ ਬੰਦ ਕਰਨਾ ਹੈ। ਅਗਲੇ ਸਾਲ ਅਸ ਪੁਨਰ ਰਚਨਾ ਬਾਰੇ ਅਸ ਇੱਕ ਸਭਾ ਕਰਨੇ ਵਾਲੇ ਹਨ। ਮੈਂ ਚਾਹੁੰਦੀ ਹਾਂ ਇੱਕ ਪੂਰੀ ਸਭਾ ਕਰਾਂ ਪ੍ਰਭੂ ਦੁਆਰਾ ਉਹ ਸਭ ਬਹਾਲ ਕਰਨੇ ਦੇ ਬਾਰੇ 'ਚ ਜੋ ਤੁਹਾਡੇ ਤੇ ਚੁਰਾਈ ਲਿਆ। ਪਰ ਤੁਸੀਂ ਦਿਖ ਗਏ ਕਿ ਉਹ ਹੋਣੇ ਲਈ ਤੁਹਾਕੀ ਇਸ ਸਨੇਹ ਦਾ ਕੁਝ ਹਿੱਸਾ ਸੁਣਨਾ ਪਾਉਣਾ ਜੋ ਤੁਸੀਂ ਇਸ ਹਫ਼ਤੇ ਸੁਣ ਸਕਦੇ ਹਨ। ਤੁਹਾਕੀ ਆਪਣੇ ਮਨੇ ਕੀ ਸਮੇਟਣਾ ਪਾਉਣਾ, ਆਪਣੇ ਮੂੰਹ ਕੀ ਵਿਵਸਥਿਤ ਕਰਨਾ ਪਾਉਣਾ, ਤੁਹਾਕੀ ਭਾਵੁਕ ਹੋਈ ਕਿ ਆਪਣੀ ਭਾਵਨਾਵਾਂ ਜੋ ਆਪਣੇ ਉੱਪਰ ਹਾਵੀ ਹੋਣੇ ਤੇ ਰੋਕਣਾ ਪਾਉਣਾ। ਇਹ ਉਹੀ ਗੱਲਾਂ ਹਨ ਜੋ ਅਸ ਸੁਣਦੇ ਆਏ ਹਨ, ਇੱਕ ਨਹੀਂ, ਦੋ ਨਹੀਂ, ਕਈ ਵਾਰੀ। ਮੈਂ ਤੁਹਾਕੀ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਕੋਲ ਨਏ ਜ਼ਮਾਨੇ ਦੀ ਚੀਜ਼ਾਂ ਹਨ ਜੋ ਅਸੀਂ ਅਲੱਗ ਬਣਾਂਗੀ। ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਤੁਸੀਂ ਪ੍ਰਭੂ ਦੇ ਬਚਨੇ ਦੇ ਮੁਤਾਬਿਕ ਆਪਣੇ ਮਨੇ ਦਾ ਨਵਾਕਰਨ ਨਹੀਂ ਕਰਗੇ ਤਾਂ ਤੁਸੀਂ ਕਦੇ ਵੀ ਉਸ ਯੋਜਨਾ ਦਾ ਆਨੰਦ ਨਹੀਂ ਲੈ ਸਕਦੇ ਜੋ ਪ੍ਰਭੂ ਨੇ ਸਾਡੀ ਜ਼ਿੰਦਗੀ ਵਾਸਤੇ ਸੋਚੀ ਹਨ। ਜ਼ਿੰਦਗੀ ਜਿਓ ਪ੍ਰਭੂ ਦੇ ਬਚਨੇ ਕੰਨੇ, ਉਹ ਬਣਦਾ ਹੈ ਤੁਹਾਡਾ ਜੀਵਨ, ਉਹ ਬਣਦਾ ਹੈ ਤੁਹਾਡਾ ਖਾਣਾ। ਤੁਹਾਡੇ ਦੋ ਸੁਭਾਅ ਹੁੰਦੇ ਹਨ ਜਿਨ੍ਹਾਂ ਕੰਨੇ ਤੁਸੀਂ ਨਿਪਟਦੇ ਹਨ। ਬਾਈਬਲ 'ਚ ਜਕੇਲ 11 'ਚ ਲਿਖਿਆ ਹੈ ਕਿ ਪ੍ਰਭੂ ਆਪਣਾ ਦਿਲ ਸਾਡੇ ਵਿੱਚ ਪਾਉਂਦੇ ਹਨ। ਉਹ ਸਾਕੇ ਇੱਕ ਨਵਾਂ ਦਿਲ ਦਿੰਦੇ ਹਨ, ਬਿਲਕੁਲ ਨਵਾਂ। ਉਹ ਸਾਡਾ ਕਠੋਰ ਦਿਲ ਲੈ ਲੈਂਦੇ ਹਨ ਕਨੇ ਸਾਕੀ ਦਿੰਦੇ ਹਨ ਨਰਮ ਦਿਲ ਜੋ ਸੰਵੇਦਨਸ਼ੀਲ ਹੁੰਦਾ ਹੈ ਪ੍ਰਭੂ ਦੇ ਸਪਰਸ਼ ਦੇ ਪ੍ਰਤੀ। ਪਰ ਅਸ ਉਸੀ ਹੇਠ ਪਾਉਂਦੇ ਹਨ ਇੱਕ ਕੂੜੇ 'ਚ। ਤਾਂ ਦੱਸੋ ਤੁਸੀਂ ਕਿਸੇ ਕੀ ਜ਼ਿਆਦਾ ਖੁਰਾਕ ਦੇਣੇ ਵਾਲੇ ਹੋ? ਕਿਆ ਅਸ ਆਪਣੀ ਆਤਮਾ ਕੀ ਜ਼ਿਆਦਾ ਖਵਾਂਗੇ?
ਪ੍ਰਭੂ ਦਾ ਬਚਨ, ਪ੍ਰਭੂ ਦੀ ਉਪਸਥਿਤੀ, ਉਹਦੀ ਪੂਜਾ ਕਰਨੇ ਦੀ ਮਹਿਮਾ ਦੁਆਰਾ क्या अस अपनी आत्मा जो खुआई के शक्तिशाली बनाना चाहेंगे ਜਾਂ ਆਪਣੇ शरीरे जो खुआना जारी रखगे। मैं दिन 3-4 बारी खाने की गल नहीं करती, मैं उस तरह ते शरीरे जो खुआने के बारे च नहीं बोलिया करती, बल्कि शरीरे की मंगा पूरी करने के बारे च, उसके अगे हार मंगने के बारे च। ये बिल्कुल अलग नहीं है 5 साल के न्याणे ते जिहदे मूँह च हमेशा चूसनी हुंदी है। गुस्से च ज़्यादा देर तक उसका चीखना सुनने का धीरज नहीं है। मैं समझाने की कोशिश करया करदी, साकी कष्ट करना पिया था ताकि साकी खुआंदे ना रहना पाए अपने शरीरे जो। मैं ताकि वो ही समझाने की कोशिश करया करदी कि जदों तक अस अपने शरीर अगे झुकते रहेंगे, उहदे अगे कमज़ोर होंदे रहेंगे, जान नूं टेकदे रहेंगे, अस कदी भी आज़ाद नहीं हो सकते। इसलिए ये हुंदा है अनंत तक चलने वाला लंबा कष्ट। प्रभु मेरी जिम च एक्सरसाइज करते हुए दिसंबर च 4 साल हो जाने हैं, हाली भी शरीर च दर्द हुंदी है। मैं सोचती हाँ कि कदी मेकी इससे मुक्ति मिल गई ना, कजो कि जालू भी मेकी किसी एक्सरसाइज की आदत हुंदी है तो उसे बदल ही दिंदे हैं। कने जालू वजन चुकने की आदत हो जाती तो वह बधाई दिंदे, ताकि यकीन नहीं होना कि मैं क्या कुछ करती हाँ। उन्हां वाल एक बड़ी फिसलने वाली धातु की गड्डी है, वैसी जियां बर्फ पर फिसलने वास्ते इस्तेमाल करते हैं। वो उस पर रखते हैं बड़ा पार और मेरे सोगी बन्नी दिंदे हैं। फिर मेकी ढोना पौंदा है उपर हेठ उपर हेठ उपर हेठ। पागलपन है। पर हुण मेरा शरीर ढीला ढाला भी नहीं है, बल्कि आकर्षक बनी है। मेरा शरीर दर्द करता है, एक नतीजा पसंद है। इस आस्ते मैं एक सवाल पूछे कर दी, क्या तुस तैयार हो हुण थोड़ी देर होर असुविधा सहने आस्ते ताकि अगे वधिया नतीजा निकले। तुहाड़ी जिंदगी दे हर एक पहलू च। वैसे मैं कुछ सकिंट ज़्यादा ले कर दी क्योंकि तुस पूरे हफ्ते दावत आस्ते आए हन, इसलिए ध्यान ने मेकी सुना। तुहानू एक बहुत अहम वचन दसना चाहती हाँ। इस हफ्ते इस बारे होर गल करगे। आत्मा अनुसार चलो, तुस शरीरे की इच्छा किसी रीति ने पूरी नहीं करगे। मैं हुण सिक्ख्या है सेवा च इन्ने साल बिताने के बाद कि अस इस पर बहुत ध्यान देंदे हन जो लोगों की नहीं करना चाहिए, कने उस पर घट जो करना चाहिए। मैं मनती हाँ कि जो अस अपने की सिखाई सकीए, जियां मार्गदर्शक लोगों की वो सिखाते हैं, जो सिखाने का प्रभु साकी हक दिंदे हैं। लोगों जो बोलना सही काम करो सही काम करो, तो आकी गलत चीज़ां करने बड़ी समस्या नहीं होनी। कजो कि जदों शैतान आऊँगा उसी खाली जगह नहीं मिलनी। जे कोई जगह खाली नहीं होंगी वो कब्जा नहीं करी सकता। इसलिए जे तुस अपने मन च भले विचार रखगे तो फिर बुरी गल्लां आस्ते जगह नहीं होनी। मैं ये सिक्खे दा है, मैं पिछले 1-2 सालों च सिखाने की कोशिश की है कि जदों भी मैं पूरे जोशे कने सिखाया करती थी प्रेम के बारे च, हकीकत ये है कि जे मुमकिन हुंदा मैं जिथों भी जाती यही प्रचार करती। क्योंकि मैं प्रभु तो ये नहीं पूछ सकती कि जिंदगी च सब ते अहम क्या है। जब बाइबल पढ़ा कने में ये जवाब ना मिले कि तू अपने प्रभु की अपने पूरे मन आत्मा दिले कन्ने प्यार कर, एक दूसरे जो भी उइयां प्यार करो जियां मैं तुहां की करदा, ताकि लोगों जो पता चले कि तुस मेरे चेले हो। जे तुस प्यार करने सौगी चलते तो शैताने की समझ नहीं आना तो आकी तंग कियां करे। कजो कि तुहाड़ा मन भलियां गल्लां ने भरिया होना, तुहाड़ा मन इसते भरिया होना कि तुस कुछ दी मदद करी सकते, क्या करी सकते हैं, आशीष कियां बनी सकते हैं, बजाय इसदे कि बिना सोचे समझे हर वक्त मेरा क्या होना, मेरा क्या होगा, मेरा क्या होगा बोलते रहने। ते इस आस्ते मैं अज तो आके हौसला देना चाहती हाँ कि तुस पवित्र आत्मा के स्कूल जाना शुरू करो, कने प्रभु सामने बोलो मेरी ये समस्या है वो समस्या है, मेकी मुक्त होना है, मैं तुहाड़े बगैर ये नहीं कर सकती, पर तुस मेरे आस्ते सब नहीं करने वाले। मैं इस तरफ अपने मने का नवीकरण करके शुरुआत करना चाहती हाँ और मैं डटी भी रहना, चाहे इसके एक तरफ मेरे 10 साल लगी क्यों नहीं जान। तो आकी शुरुआत करनी है ताकि शैतान समझी जाए कि तुस हिम्मत नहीं आ रही। शैतान मैं हिम्मत नहीं हारी, तू दिखे करदा है ना, मैं हिम्मत नहीं हारी। ओए ध्यान दे, मैं हिम्मत हारी के हार नहीं मनने वाली। मैं फैसला कर लिता है, पक्का फैसला कर लिते है, मैं उस पर डगमगांगी भी नहीं।
ਤੁਹਾਨੂੰ ਸ਼ਾਇਦ ਪਤਾ ਵੀ ਨਹੀਂ ਕਿ ਤੁਸੀਂ ਜਾਇਜ਼ ਮਾਇਰ ਮਿਸਟਰੀਜ਼ ਵਾਸਤੇ ਕਿੰਨੇ ਖਾਸ ਹੋ। ਤੁਹਾਡੀ ਕਦਰ ਕਰਦੇ ਹਾਂ ਸੋ ਕਿ ਆਪਣੇ ਦੋਸਤਾਂ ਕਨੇ ਭਾਗੀਦਾਰਾਂ ਦਾ ਸ਼ੁਕਰੀਆ ਵੀ ਕਰਦੇ ਜਿਨ੍ਹਾਂ ਕਰਕੇ ਦੁਨੀਆ 'ਚ ਸਭ ਕਰਨਾ ਮੁਮਕਿਨ ਹੋ ਸਕਿਆ। ਅਸ ਮਿਲੀ ਕੇ ਭੁੱਖਿਆਂ ਜੋ ਖਾਂਦੇ, ਗਰੀਬਾਂ ਜੋ ਕੱਪੜੇ ਦਿੰਦੇ, ਕਨੇ ਦੇਸ਼ਾਂ ਜੋ ਭਲੀ ਖਬਰਾਂ ਦੇ ਜੇ। ਕਿਰਪਾ ਕਰਕੇ ਅੱਜ ਹੀ jmmindia.org पर साखी संपर्क करें। प्रार्थना के निवेदन वास्ते, जायज़ दी सभाओं का टाइम टेबल देखने वास्ते, कन्ने भागीदार बनने वास्ते जो आज सारी दुनिया च मसीह का प्यार वंडे। ਹੁਣੇ ਦੇਖੇ ਪ੍ਰੋਗਰਾਮ ਦੇ ਪ੍ਰਯੋਜਕ ਹਨ ਜੋਇਸ ਮਾਇਰ ਮਿਨਿਸਟਰੀ ਦੇ ਮਿੱਤਰ ਤੇ ਭਾਗੀਦਾਰ।